ਇਹ जनाब तारीखी कस्बा सनखतरा ਜਿਹੜਾ ਵਾਕਿਆ ਹੈ ਜ਼ਿਲ੍ਹਾ ਨਾਰੋਵਾਲ ਤੇ ਉੱਥੇ ਮੇਨ ਬਾਜ਼ਾਰ 'ਚ ਜੈਨ ਮੰਦਰ ਜਿਹਨੂੰ ਬਾਬੜਿਆਂ ਦਾ ਮੰਦਰ ਵੀ ਕਿਹਾ ਜਾਂਦਾ ਹੈ ਉਹ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਤੇ ਮੈਂ ਤੁਹਾਨੂੰ ਵਿਖਾ ਲਾਂਗਾ ਇਹਦੇ ਅੰਦਰ ਦੇ ਮਨਾਜ਼ਰ ਅੱਜ ਅੰਦਰ ਕੀ ਚੀਜ਼ਾਂ ਮੌਜੂਦ ਨੇ। ਵੀਡੀਓ ਨੂੰ ਵੇਖਦੇ ਰਹੋ। ਅੱਛਾ ਚਾਚਾ ਜੀ ਦੱਸੋ ਹੁਣ ਥੋੜਾ ਜਿਹਾ ਇਹ ਮੰਦਰ ਇੱਥੇ ਇਹ ਕਿੰਨਾ ਦੇ ਮੰਦਰ ਹੁੰਦੇ ਸਨ? ਇਹ ਭਾਬੜਿਆਂ ਦਾ ਮੰਦਰ ਸੀ। ਭਾਬੜਾ ਕੌਮ ਸੀ, ਉਹਨਾਂ ਦਾ ਮੰਦਰ ਸਨ ਤੇ ਬੜੇ ਅਮੀਰ ਆਦਮੀ ਸਨ, ਸਮਝੇ ਜੀ। ਤੇ ਵਿੱਚ ਬੁੱਤ ਬਣੇ ਸਨ, ਸੋਨੇ ਦੇ ਵੀ ਬੁੱਤ ਰੱਖੇ ਦੇ ਸਨ, ਉਹਨਾਂ ਗਾਈਆਂ ਦੇ ਬੁੱਤ ਨੇ, ਸਾਰਾ ਕੁਝ। ਹਾਂਜੀ ਅਸੀਂ ਜਾਂਦੇ ਰਹੇ ਅੰਦਰ, ਨਾਲ ਹੀ ਚਲੇ ਜਾਣਾ ਹਿੰਦੂਆਂ ਦੇ, ਬੁੱਢੀਆਂ ਦੇ ਨਾਲ ਜਾਂਦੇ ਹੁੰਦੇ ਸਾਂ। ਅੱਛਾ, ਬੁੱਢੀਆਂ ਦੇ ਨਾਲ ਜ਼ਿਆਦਾ ਉਹਨਾਂ ਸਾੜੀਆਂ ਪਾਈਆਂ ਹੋਣੀਆਂ ਤੇ ਫੜੇ ਹੋਣੇ ਮਾਲ ਸ਼ਾਲ, ਮੂੰਗਫਲੀ ਰਿਓੜੀਆਂ ਜੇ ਉਹ ਚੜਾਵਾ ਚਾੜ ਕੇ ਤੇ ਫਿਰ ਹਾਂਜੀ ਅਸੀਂ ਵੀ ਫਿਰ ਖਾਂਦੇ ਸਨ ਨਾਲ ਹੀ। ਕੋਈ ਪਾਰਿਆ ਹੁਣ ਹਲਵਾਈਆਂ ਦੀਆਂ ਦੁਕਾਨਾਂ ਸਾਰੀਆਂ ਹਿੰਦੂਆਂ ਦੀਆਂ ਸਨ, ਜਿੰਨਾ ਮੈਸੂ ਜਲੇਬੀ ਬਣਦੀ ਸੀ ਸਭ ਮੁਸਲਮਾਨ ਖਾਂਦੇ ਸਨ। ਮੁਸਲਮਾਨਾਂ ਦੀ ਦੁਕਾਨ ਹੀ ਕੋਈ ਨਹੀਂ ਸੀ ਇੱਥੇ ਬਾਜ਼ਾਰ ਪੂਰੇ ਦੇ ਵਿੱਚ, ਸਭ ਹਿੰਦੂਆਂ ਦੀਆਂ ਹੀ ਸਨ। ਕਰਿਆਨੇ ਦੀਆਂ, ਕੱਪੜੇ ਦੀਆਂ, ਹਾਂਜੀ ਮਠਿਆਈਆਂ ਦੀਆਂ, ਕਰਿਆਨਾ ਸਾਰਾ ਕੁਝ ਉਹਨਾਂ ਦਾ ਸੀ। ਤੇ ਇਹ ਕੋਲ ਕਲਮਾ ਲਿਖਿਆ ਸਕੂਲ ਦਾ ਤੇ ਇਹ ਜਨਾਬ ਮੰਦਰ ਦਾ ਵਿਊ ਹੈ, ਪਿੰਡ ਸਨਖਤਰਾ ਤੇ ਇਹ ਉਹਦਾ ਮੰਦਰ ਹੈ। ਇਹਦੇ ਅੱਗੇ ਦੁਕਾਨਾਂ ਬਣ ਗਈਆਂ, ਮੇਨ ਬਾਜ਼ਾਰ ਹੈ ਤੇ ਇੱਥੇ ਰਿਹਾਇਸ਼ ਹੈ ਅੰਦਰ। ਤੇ ਇਹ ਬਹੁਤ ਵੱਡਾ ਮੰਦਰ ਜਨਾਬ, ਜੈਨ ਮੰਦਰ। ਦੋਸਤੋ ਇਹ ਹੁਣ ਮੈਂ ਤੁਹਾਨੂੰ ਮੰਦਰ ਦੇ ਅੰਦਰ ਵਾਲੇ ਮਨਾਜ਼ਰ ਵਿਖਾਉਣ ਲੱਗਾ। ਇੱਥੇ ਇੱਕ ਰਿਹਾਇਸ਼ ਹੈ ਤੇ ਫੈਮਿਲੀ ਇੱਕ ਰਿਹਾਇਸ਼ ਪਜ਼ੀਰ ਹੈ ਤੇ ਉਹਨਾਂ ਦੀ ਮਿਹਰਬਾਨੀ ਉਹਨਾਂ ਮੈਨੂੰ ਇਜਾਜ਼ਤ ਦਿੱਤੀ ਕਿ ਮੈਂ ਅੰਦਰ ਆ ਕੇ ਉਹਨਾਂ ਦੇ ਘਰ ਦੇ ਵਿੱਚੋਂ ਦੀ ਤੇ ਤੁਹਾਡੇ ਵਾਸਤੇ ਖਸੂਸੀ ਮਨਾਜ਼ਰ ਉਹ ਰਿਕਾਰਡ ਕਰ ਰਿਹਾ ਵਾਂ। ਇਹ ਜਨਾਬ ਤੁਸੀਂ ਦੇਖ ਸਕਦੇ ਹੋ ਜੈਨ ਮੰਦਰ ਯਾਨੀ ਬਾਬੜਿਆਂ ਦਾ ਮੰਦਰ। ਇਹ ਵਾਕਿਆ ਹੈਗਾ ਜ਼ਿਲ੍ਹਾ ਨਾਰੋਵਾਲ ਦਾ ਤਾਰੀਖੀ ਕਸਬਾ ਸਨਖਤਰਾ। ਇਹ ਵੰਡ ਤੋਂ ਪਹਿਲੇ ਜ਼ਿਲ੍ਹਾ ਸਿਆਲਕੋਟ ਦਾ ਹਿੱਸਾ ਹੁੰਦਾ ਸੀ ਤੇ ਇਹੋ ਹੀ ਉਹ ਇਲਾਕਾ ਹੈ, ਇਹੋ ਹੀ ਉਹ ਕਸਬਾ ਹੈਗਾ ਜਿੱਥੇ ਬਾਲੀਵੁੱਡ ਦੇ ਨਾਮਵਰ ਅਦਾਕਾਰ ਰਜਿੰਦਰ ਕੁਮਾਰ ਹੋਰੀ ਪੈਦਾ ਹੋਏ, ਜਨਮ ਲਿਆ ਉਹਨਾਂ ਨੇ। ਤੇ ਇੱਥੇ ਜ਼ਿਆਦਾ ਜਿਹੜੀ ਤਾਦਾਦ ਹੈ ਨਾ ਉਹ ਹੁੰਦੀ ਸੀ ਬਾਬੜਿਆਂ ਦੀ ਅਤੇ ਹਿੰਦੂਆਂ ਦੀ, ਯਾਨੀ ਹਿੰਦੂ ਅਤੇ ਜੈਨ ਮਤ ਦੇ ਲੋਕ ਜ਼ਿਆਦਾ ਰਹਿੰਦੇ ਹਨ। ਅਤੇ ਉਹਨਾਂ ਨੇ ਫਿਰ ਇੱਥੇ ਮੰਦਰ ਵੀ ਬਣਾਏ ਸਨ, ਇੱਥੇ ਗੁਰਦੁਆਰਾ ਵੀ ਸੀ। ਲੇਕਿਨ ਮੰਦਰ 3 ਅੱਜ ਵੀ ਇਸ ਕਸਬੇ ਦੇ ਵਿੱਚ ਮੌਜੂਦ ਨੇ। ਇੱਕ ਮੰਦਰ ਹੈ ਤੁਹਾਨੂੰ ਮੈਂ ਵਿਖਾ ਰਿਹਾ ਵਾਂ, ਇਹ ਸਿਰਫ ਜੈਨ ਮੰਦਰ ਵਿਖਾ ਰਿਹਾ, ਬਹੁਤ ਵੱਡਾ ਮੰਦਰ ਸੀ, ਅੱਜ ਵੀ ਹੈਗਾ। ਅਤੇ ਦੂਸਰੇ 2 ਮੰਦਰ ਜਿਹੜੇ ਨੇ ਹਿੰਦੂਆਂ ਦੇ ਸਨ ਉਹ ਮੈਂ ਤੁਹਾਨੂੰ ਦੂਸਰੀ ਵੀਡੀਓ 'ਚ ਵਿਖਾ ਲਾਂਗਾ। ਉਹਨਾਂ ਦੋਵਾਂ ਮੰਦਰਾਂ ਦੇ ਕਿ ਉਹ ਅੱਜ ਕਿਸ ਹਾਲ ਦੇ ਵਿੱਚ ਨੇ, ਉਹ ਇਸ ਤੋਂ ਬਾਅਦ ਮੈਂ ਵੀਡੀਓ ਬਣਾਵਾਂਗਾ ਅਤੇ ਉਹਦੇ 'ਚ ਵਿਖਾ ਲਾਂਗਾ। ਲੇਕਿਨ ਇਹ ਸਿਰਫ ਜੈਨ ਮੰਦਰ ਫਿਲਹਾਲ ਇਹਦੇ 'ਚ ਮੈਂ ਵਿਖਾ ਰਿਹਾ ਵਾਂ। ਇਹ ਜਨਾਬ ਤੁਸੀਂ ਵੇਖ ਸਕਦੇ ਹੋ ਜੈਨ ਮੰਦਰ ਅਤੇ ਉਹਦੇ ਬਰਾਮਦੇ ਬਣੇ ਨੇ। ਇਹਦੇ ਅੰਦਰ ਅੱਜ ਵੀ ਉਹ ਜਿਹੜਾ ਇਹਦੇ ਨਕਸ਼ੋ ਨਗਾਰ ਨੇ, ਅੰਦਰ ਚੀਜ਼ਾਂ ਬਣੀਆਂ ਨੇ, ਉਹਨਾਂ ਦੀ ਜੋ ਪੂਜਾ ਕਰਨ ਦਾ ਜੋ ਤਰੀਕਾਕਾਰ ਸੀ ਉਹਦੇ ਮੁਤਾਬਕ ਅੰਦਰ ਖਾਕੇ ਬਣੇ ਨੇ। ਅਤੇ ਜਨਾਬ ਤੁਸੀਂ ਇਹ ਵੇਖ ਸਕਦੇ ਹੋ, ਵੇਖੋ ਜਨਾਬ ਕਿੰਨਾ ਅਰਸਾ ਇਸ ਮੰਦਰ ਨੂੰ ਬਣਿਆ ਗੁਜ਼ਰ ਗਿਆ ਅਤੇ ਅੱਜ ਵੀ ਅੰਦਰ ਜਿਹੜੀ ਵਾਜ਼ਿਆ ਲਿਖਾਈ ਲੱਭ ਰਹੀ, ਹੁਣ ਪਤਾ ਨਹੀਂ ਕੀ ਲਿਖਿਆ ਇਹ। ਤਾਂ ਇਹ ਜਿਹੜੀ ਜ਼ੁਬਾਨ ਸਮਝ ਸਕਦੇ ਨੇ ਉਹ ਹੀ ਦੋਸਤ ਦੱਸ ਸਕਦੇ ਨੇ ਕੀ ਲਿਖਿਆ। ਔਰ ਇੱਥੇ ਦੇ ਮੂਰਤਾਂ ਬਣੀਆਂ ਨੇ, ਤਸਵੀਰਾਂ ਬਣੀਆਂ ਨੇ ਤੁਹਾਡੇ ਸਾਹਮਣੇ। ਇਸ ਵੇਲੇ ਖਸੂਸੀ ਮਨਾਜ਼ਰ ਜਿਹੜਾ ਬਾਬੜਿਆਂ ਦਾ ਮੰਦਰ, ਜੈਨ ਮੰਦਰ ਕਸਬਾ ਸਨਖਤਰੇ ਦੇ ਵਿਖਾ ਰਿਹਾ ਵਾ। ਛੋਟੀ ਇੱਟ ਨਾਲ ਜਨਾਬ ਹੈ ਦੇਖੋ ਬਣੇ ਨੇ, ਤੇ ਪਿੱਲਰ, ਦੀਵਾਰਾਂ, ਇਹ ਅੱਗੇ ਬਰਾਮਦਾ ਹੈ ਚਾਰੋਂ ਤਰਫ ਅਤੇ ਉਹਦੇ ਵਿਚਕਾਰ ਫਿਰ ਜਿਹੜਾ ਨਾ ਉਹ ਮੰਦਰ ਹੈ ਜਿਹਦੇ ਅੰਦਰ ਇਬਾਦਤ ਕਰਦੇ ਹੁੰਦੇ ਸਨ ਬਾਬੜੇ। ਅਤੇ ਜਨਾਬ ਤੁਹਾਨੂੰ ਵਿਖਾਏ ਜਾ ਰਹੇ ਨੇ ਮਨਾਜ਼ਰ, ਖਸੂਸੀ ਮਨਾਜ਼ਰ।
ਵੇਖੋ ਜਨਾਬ, ਪਤਾ ਨਹੀਂ ਕਿੰਨਾ ਅਰਸਾ ਹੋ ਗਿਆ ਇਸ ਮੰਦਰ ਨੂੰ ਤਮੀਰ ਹੋਇਆ, ਬਣਾਇਆ, ਤੇ ਅੱਜ ਵੀ ਇਹਦੇ ਅੰਦਰ ਦੇ ਮਨਾਜ਼ਰ ਵਕਤ ਦੇ ਨਾਲ ਨਾਲ ਉਹ ਥੋੜ੍ਹੇ ਮੱਧਮ ਹੋ ਗਏ ਨੇ, ਲੇਕਿਨ ਆਸਾਰ ਓਰੀਜਨਲ ਹਾਲਤ 'ਚ ਮੌਜੂਦ ਨੇ। ਇਹ ਜੀ ਛੱਤ ਦੇ ਖਸੂਸੀ ਮਨਾਜ਼ਰ, ਮੰਦਰ ਦੇ ਬਰਾਮਦੇ ਦੀ ਛੱਤ ਤੇ ਜਿਹੜਾ ਮੇਨ ਇਹਦੀ ਬਿਲਡਿੰਗ ਹੈ ਉਹਦੀ ਛੱਤ ਦੇ ਮਨਾਜ਼ਰ, ਲੱਗਦਾ ਕਿਸੇ ਦੌਰ ਦੇ ਵਿੱਚ ਤੇ ਬੜੀ ਅੱਛੀ ਨਕਸ਼ਨਕਾਰੀ ਹੋਈ ਹੋਗੀ। ਨਜ਼ਰ ਆ ਰਿਹਾ ਵਿੱਚ ਸ਼ੀਸ਼ੇ ਵਗੈਰਾ ਲੱਗੇ ਹੋਣਗੇ, ਆਸਾਰ ਜਿਹੜੇ ਜ਼ਾਹਿਰ ਹੋ ਰਹੇ ਨੇ। ਤੇ ਇਹ ਜਨਾਬ ਇਹਦੇ ਪਿਲਰਸ ਇੱਟਾਂ ਨਜ਼ਰ ਆ ਰਹੀਆਂ ਨੇ, ਤੇ ਇਹ ਇਹਦਾ ਅਹਾਤਾ, ਮੰਦਰ ਦਾ ਅਹਾਤਾ। ਇੱਥੇ ਵੀ ਲੱਗਦਾ ਕੁਛ ਨਾ ਕੁਛ ਤਾਮੀਰਾਤ ਹੋਣਗੀਆਂ, ਸ਼ਾਇਦ ਕੋਈ ਬਰਾਮਦਾ ਵਗੈਰਾ ਜਾਂ ਜੋ ਵੀ, ਲੇਕਿਨ ਹੁਣ ਤੇ ਸਿਰਫ ਇੱਕ ਸਿਹਨ ਜਿਹਾ ਹੈਗਾ। ਘਰ ਵਾਲਿਆਂ ਨੇ ਤੇ ਛੋਟੇ ਛੋਟੇ ਪੌਦੇ ਵੀ ਲਾਏ ਨੇ, ਤੇ ਇਹ ਦੀਵਾਰਾਂ ਹੋਈ ਪੁਰਾਣੀਆਂ। ਐਸੀ ਅੱਜ ਦੀ ਛੋਟੀ ਜਿਹੀ ਵੀਡੀਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।